ਆਏ ਓਏ ਪੁੱਤਰ ਓਏ ਡਾਨ। ਹਾਂਜੀ ਤਾਇਆ ਜੀ। ਪੁੱਤ ਘੰਟਾ ਹੋ ਗਿਆ ਤੇ ਮੈਨੂੰ ਘੁੱਟਦਾ ਤੇ ਮੈਨੂੰ ਸਕੂਨ ਕੋ ਨਹੀਂ ਪਹੁੰਚਣ ਡਿਆ। ਉਹ ਕੁੱਤਿਆ ਰਜ਼ਾਈ ਦੇ ਵਿੱਚੋਂ ਦੀ ਘੁੱਟ ਓਏ ਤੂੰ ਰਜ਼ਾਈ ਕੁੱਟੀ ਜਾਂਦਾ ਉਦੋਂ। ਅੱਛਾ ਤਾਇਆ ਜੀ। ਆਏ ਆਏ ਮੈਂ ਨਹੀਂ ਬਚਣਾ, ਮੈਂ ਨਹੀਂ ਬਚਣਾ ਵੀ ਲੱਗਦਾ। ਤਾਇਆ ਤੂੰ ਕਿਉਂ ਨਹੀਂ ਬਚਣਾ ਮੈਨੂੰ ਦੱਸ। ਤੂੰ ਸਾਡੀ ਮਹੀਨੇ ਦੀ ਤਨਖਾਹ ਵਾ ਜਿਹੜਾ ਤੂੰ ਨਹੀਂ ਬਚਣਾ। ਉਹ ਤੂੰ ਫਿਕਰ ਨਾ ਕਰ, ਮੈਂ ਤੈਨੂੰ ਸ਼ਹਿਰ ਲੈ ਜਾਣਾ ਵਾ, ਵੱਡੇ ਤੋਂ ਵੱਡੇ ਡਾਕਟਰ ਨੂੰ ਤੈਨੂੰ ਦਿਖਾ ਕੇ ਤੇਰਾ ਇਲਾਜ ਕਰਾਊਂਗਾ ਮੈਂ। ਸਾਨੂੰ ਕੁਝ ਬਚੇ ਨਾ ਬਚੇ ਤੂੰ ਜ਼ਰੂਰ ਬਚੂਗਾ, ਟੈਨਸ਼ਨ ਨਾ ਲੈ ਤੂੰ। ਫਿਕਰ ਨਾ ਕਰ ਤੂੰ, ਅਸੀਂ ਦੇਖ ਲੈ ਸਾਰੇ ਪੈਸੇ ਤੇਰੇ ਤੇ ਲਾ ਛੱਡੇ ਆ। ਐਕੀ ਜਿਹੜੀ ਗੰਨੇ ਦੀ ਫਸਲ ਦੀ ਕਮਾਈ ਸੀਗੀ ਆਈ ਉਹ ਵੀ ਸਾਰੀ ਤੇਰੇ ਤੇ ਲਾ ਛੱਡੀ ਆ। ਤੇ ਡਾਕਟਰਾਂ ਨੂੰ ਤੇਰੀ ਬਿਮਾਰੀ ਦੀ ਹਜੇ ਤੱਕ ਸਮਝ ਨਹੀਂ ਆਉਂਦੀ ਕਿਹੜੀ ਬਿਮਾਰੀ ਆ ਲੱਗੀ ਤੈਨੂੰ। ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਦੋਵਾਂ ਭਰਾਵਾਂ ਦੀ। ਉਹ ਕੰਮ ਕੁਮ ਕਰਦੇ ਕੋਈ ਨਹੀਂ, ਉਹ ਤਾਏ ਦੇ ਕੋਲ ਬਹਿ ਕੇ ਇੱਥੇ ਆਵਲੀਆਂ ਸ਼ਮਲੀਆਂ ਮਾਰਦੇ ਰਹਿੰਦੇ ਆ। ਤਾਇਆ ਤੇਰੀ ਖਿਦਮਤ ਤਾਂ ਕਰਨ ਡਏ ਆ ਨਾ। ਖਿਦਮਤ ਮੇਰੀ ਕੀ ਕਰਨੀ ਤੁਸੀਂ ਪੁੱਤ। ਉਹ ਤਾਇਆ ਕੀ ਹਾਏ ਹਾਏ ਕਰੀ ਜਾਣ ਡਿਆ ਤੂੰ ਯਾਰ। ਚੱਲ ਪੁੱਤ ਮੈਂ ਐ ਨਹੀਂ ਕਰਦਾ, ਉਹੀ ਕਰ ਲੈਣਾ। ਤੈਨੂੰ ਯਾਦ ਹੋਵੇ ਤੂੰ ਕਿਸ ਦਾ ਦਿਲ ਤਾਂ ਨਹੀਂ ਦਿਖਾਇਆ ਜਾਂ ਕਿਸ ਦਾ ਹੱਕ ਖਾਦਾ ਹੋਵੇ, ਕਿਸੇ ਨੇ ਤੈਨੂੰ ਬਦਦੁਆ ਦਿੱਤੀ ਹੋਵੇ ਕਿ ਤੈਨੂੰ ਆਵੇ ਕਿਸੇ ਦੀ ਆਈ, ਦੱਸ ਦੇ ਕਿਤੇ ਮੁਨਾਫਕਤ ਤਾਂ ਨਹੀਂ ਕੀਤੀ ਤੂੰ। ਓਏ ਮੈਂ ਕਿਸੇ ਦਾ ਕੀ ਦਿਲ ਦਿਖਾਉਣਾ ਪੁੱਤਰਾ। ਉਹ ਕਿਹੋ ਜਿਹੀਆਂ ਚਵਲਾਂ ਵਾਲੀਆਂ ਗੱਲਾਂ ਕਰੀ ਜਾਂਦੇ ਤੁਸੀਂ। ਤਾਇਆ ਜੀ ਜੇ ਕਿਸੇ ਦਾ ਦਿਲ ਨਹੀਂ ਤੁਸੀਂ ਦਿਖਾਇਆ ਹੈਗਾ ਫਿਰ ਕਿਸੇ ਨੂੰ ਸਮਝ ਕਿਉਂ ਨਹੀਂ ਆਉਂਦੀ ਤੁਹਾਡੀ ਬਿਮਾਰੀ ਦੀ ਕਿਹੜੀ ਤੁਹਾਨੂੰ ਬਿਮਾਰੀ ਲੱਗੀ ਆ। ਪੁੱਤ ਮੈਨੂੰ ਸਮਝ ਤਾਂ ਤੁਹਾਡੀ ਦੋਵਾਂ ਤੇ ਨਹੀਂ ਆਉਣ ਡਈ। ਉਹ ਤੁਸੀਂ ਇੱਥੇ ਬੈਠੇ ਮੇਰੇ ਕੋਲ ਚਵਲਾ ਮਾਰੀ ਜਾਂਦੇ। ਉਹ ਜਾ ਕੇ ਡੰਗਰਾਂ ਨੂੰ ਪੱਠੇ ਪੁੱਠੇ ਪਾਓ, ਜਾ ਕੇ ਪਾਲਾਂਗੇ ਤਾਇਆ ਡੰਗਰਾਂ ਨੂੰ ਪੱਠੇ ਵੀ। ਕੋਈ ਨਹੀਂ ਜਨਰੇਟਰ ਸਟਾਰਟ ਹੋ ਜਾਂਦਾ, ਤੂੰ ਸ਼ੁਰੂ ਹੋ ਜਾਂਦਾ ਉਸੇ ਟਾਈਮ। ਉਹ ਤਾਇਆ ਖੰਗ ਖੰਗ ਕੇ ਤੂੰ ਨਾ ਆਪਣੇ ਫੇਫੜਿਆਂ ਦਾ ਬੇੜਾ ਗਰਕ ਕਰਾ ਲਿਆ ਵਾ। ਤੇਰੇ ਫੇਫੜੇ ਛੰਨੀ ਹੋ ਗਏ ਆ। ਮੈਨੂੰ ਲੱਗਦਾ ਵਾ ਕਿ ਹੁਣ ਤੈਨੂੰ ਅੱਲਾ ਨੇ ਚੁੱਕ ਲੈਣਾ ਵਾ। ਉਹ ਕੈਸੀਆਂ ਮਨੂਸ ਗੱਲਾਂ ਕਰਨ ਡਿਆ। ਮਨੂਸ ਨਹੀਂ ਦੇਖਦਾ ਸੀ ਬਿਮਾਰੀ ਨਾਲ ਕਿੱਦਾਂ ਤੇਰਾ ਵਜ਼ਨ ਹੌਲਾ ਹੋ ਗਿਆ ਵਾ। ਹੁਣ ਤੇਰੇ ਐਂਟੀ ਚੱਲਣ ਡਿਆ ਲੱਗਦਾ। ਤਾਇਆ ਜੀ ਜ਼ਿੰਦਗੀ ਮੌਤ ਦਾ ਨਹੀਂ ਪਤਾ ਹੁੰਦਾ। ਆਪਣੇ ਜਿਉਂਦੇ ਜੀ ਹੈ ਨਾ ਆਪਣੀ ਜ਼ਮੀਨ ਜਾਇਦਾਦ ਸਾਡੇ ਨਾਮ ਲਾ ਦੋ ਤੇ ਸਾਕੋ ਥਾਣੇ ਕਚਹਿਰੀਆਂ ਨਹੀਂ ਭੁਗਤੀਆਂ ਜਾਣੀਆਂ। ਆਹੋ ਅਸੀਂ ਕਿੱਥੇ ਰੁਲਦੇ ਫਿਰਾਂਗੇ, ਆਪਣੇ ਜਿੰਨੇ ਜੀ ਕਰਜ਼ਾ ਜੋ ਓਏ ਮੇਰੀ ਗੱਲ ਸੁਣੋ ਬੱਚਿਓ। ਉੱਠ ਕੇ ਨਾ ਤਾਇਆ ਉਹ ਮੇਰੇ ਤੁਸੀਂ ਪੁੱਤਰ ਭਤੀਜੇ ਨਹੀਂ ਹੈਗੇ। ਉਹ ਤੈਨੂੰ ਪਤਾ ਮੇਰੇ ਤਾਂ ਔਲਾਦ ਹੋਈ ਨਹੀਂ। ਉਹ ਪੁੱਤਰੋ ਮੈਂ ਤੁਸੀਂ ਮੇਰੇ ਪੁੱਤਰ ਜਾਇਦਾਦ ਦੇ ਵਾਰਿਸ ਤੁਸੀਂ ਹੋ, ਟੈਨਸ਼ਨ ਨਾ ਲਵੋ ਤੁਸੀਂ। ਹੈ ਅਸੀਂ ਤਾਂ ਕਹਿਣ ਡਏ ਆ ਲਾ ਦੇ ਆਪਣੇ ਜਿਉਂਦੇ ਜੀ। ਲਾ ਦੇਣਾ ਤੁਸੀਂ ਏਦਾਂ ਕਰੋ। ਉਹ ਡੰਗਰ ਭੁੱਖੇ ਪਏ ਆ, ਉਹ ਵਿਚਾਰੇ ਰਾਤ ਦੇ ਰੋਣ ਡਏ ਨੇ। ਤੇ ਮੇਰਾ ਪੁੱਤਰ ਨੂੰ ਜਾ ਕੇ ਨਾ ਉਹ ਪੱਠਾ ਦਿੱਤਾ ਪਾਓ ਜਾ ਕੇ। ਮੈਂ ਕਰ ਦਿੰਦਾ ਤੁਹਾਡੇ ਨਜ਼ਰ ਆਉਣ ਡਿਆ, ਉਹਨੂੰ ਭਤੀਜੇ ਭੁੱਖੇ ਨਜ਼ਰ ਨਹੀਂ ਆਉਣ ਡਿਆ। ਕਾਗਜ਼ੀ ਕਾਰਵਾਈ ਪੂਰੀ ਕਰ ਜਾ, ਸਾਵਾਂ ਦਾ ਕੋਈ ਪਤਾ ਨਹੀਂ। ਕਰਦੇ ਤਾਇਆ ਓਏ ਇੱਥੇ ਕਿੱਥੇ ਕਰਨੀ ਆ ਕਾਗਜ਼ੀ ਕਾਰਵਾਈ? ਤੇ ਅਸੀਂ ਲਿਆਉਂਦੇ ਆ ਵਕੀਲ ਇੱਥੇ। ਓ ਜਾਓ ਪਹਿਲੇ ਵਕੀਲ ਬਾਅਦ ਚੋਂ ਲੈ, ਪਹਿਲੇ ਪੱਠੇ ਲਿਆ ਮੇਰਾ ਪੁੱਤ। ਜਦ ਦਫਾ ਹੋ ਜਾ। ਖੰਗਣਾ ਸ਼ੁਰੂ ਹੋਣਾ ਤੋਂ ਵਾਪਸ ਨਹੀਂ ਆਉਣਾ ਹੈਗਾ। ਨਹੀਂ ਤੂੰ ਤਾਂ ਭਾਈ ਇੱਥੇ ਆ ਰਣਾ ਹੈ। ਤੂੰ ਤਾਂ ਇੱਥੇ ਡੰਬਰ ਫੇਰਨ ਡੇ ਆ। ਲਾ ਨਾ ਤੇਰੇ ਤੇ ਸ਼ਕਲ ਤੇਰੀ ਕੈਸੀ ਆ। ਆਏ ਹਾਏ ਕੋਈ ਨਹੀਂ, ਅੱਲਾ ਵਾਰਿਸ ਮੈਂ ਹਲੇ ਬੈਠਾ। ਲਾ ਦੇ ਭਤੀਜਿਆਂ ਦੇ ਨਾਂ ਜਗ੍ਹਾ ਲਾ ਦੇ ਸਾਰੀ। ਅੱਛਾ ਉਹ ਤੂੰ ਤਾਂ ਸਾਰੀ ਜ਼ਿੰਦਗੀ ਏਦਾਂ ਮੈਨੂੰ ਪੈਂਦੀ ਆ। ਮੇਕਅਪ 'ਚ ਤੂੰ ਵਸਾ ਨਹੀਂ ਕਰਦੀ। ਮੇਕਅਪ ਤੂੰ ਸਵੇਰੇ ਸਵੇਰੇ ਸਿਗਰਟਾਂ ਡੱਬੀ ਵਰਗਾ ਮੂੰਹ ਕੱਢ ਕੇ ਆਈ ਜਾਂਦੀ ਇੱਥੇ। ਹੈ ਉਹ ਤੂੰ ਮੇਰੇ ਭਤੀਜੇ ਦੇ ਖਿਲਾਫ ਹੋਈ ਆ। ਉਹ ਮੈਂ ਇਸ ਲਈ ਕਹਿਣਾ ਮੇਰੀ ਕਿਹੜਾ ਔਲਾਦ ਆ ਕੋਈ ਤੇ ਜਿਹੜਾ ਮੈਂ ਉਹਦੇ ਜਾਇਦਾਦ ਨੂੰ ਦੇ ਕੇ ਜਾਣੀ ਹੈ। ਉਹ ਭਤੀਜੇ ਮੇਰੇ ਪੁੱਤਰ ਨੇ, ਇਸ ਲਈ ਮੈਂ ਕਹਿੰਦਾ ਚਲੋ ਮੇਰੀ ਸੁਣੋ ਜਨਾਬ, ਭਤੀਜੇ ਨਹੀਂ ਉਹ ਤੁਹਾਡੇ ਸਿਰ ਦੇ ਸੱਪ ਆ। ਤੇ ਤੁਸੀਂ ਕਹਿੰਦੇ ਔਲਾਦ ਕੋ ਨਹੀਂ। ਉਹ ਮੈਂ ਤੇ ਹੈ ਨਾ, ਮੇਰੇ ਹਾਲ ਤੇ ਵੇਖੋ। ਕਮਜ਼ੋਰੀ ਨਾਲ ਤੇਰੇ ਕੋਲ ਲਫ਼ਜ਼ ਸਹੀ ਨਹੀਂ ਨਿਕਲਣ ਡਏ। ਉਹ ਸਿਰ ਦੇ ਸੱਪ ਨਹੀਂ ਹੁੰਦੇ, ਸਰਾਣੇ ਦੇ ਹੁੰਦੇ ਆ। ਉਹ ਸਰਾਣੇ ਦੇ ਹੁੰਦੇ ਤੇ ਸਿਰ ਤੇ ਹੀ ਆ ਨਾ। ਹੁੰਦੇ ਸਿਰ ਵਾਲੀ ਸਾਈਡ ਤੇ ਹੀ। ਹਾਂਜੀ ਤੂੰ ਮੈਂ ਤੈਨੂੰ ਦੱਸ ਦਵਾਂ ਤੂੰ ਮੇਰਾ ਕੀ ਖਿਆਲ ਕਰਨਾ। ਉਹ ਮੇਰੇ ਭਤੀਜੇ ਮੈਨੂੰ ਘੁੱਟਦੇ ਨੱਪਦੇ, ਮੇਰੀ ਇੱਜ਼ਤ ਕਰਦੇ ਆ। ਉਹ ਤੇਰੀ ਇੱਜ਼ਤ ਨਹੀਂ ਕਰਦੇ, ਉਹ ਤੇਰੇ ਪੈਸੇ ਧੇਲੇ ਨੂੰ ਲਾਲਚ ਨੂੰ ਤੇਰੇ ਮਗਰ ਪਏ ਨੇ ਤੇ ਉਹਨਾਂ ਨੇ ਤੇਰੀ ਜਾਇਦਾਦ ਲੁੱਟ ਕੇ ਲੈ ਜਾਣੀ ਹੈ। ਤੇਰਾ ਕਿਹਾ ਬੈਠਾ ਰਹੀ ਫਿਰ। ਕੋਈ ਗੱਲ ਨਹੀਂ, ਲੈ ਜਾਣ ਉਹਨਾਂ ਦੀ ਆ। ਉਹਦਾ ਦਾ ਪਿਓ ਤੇ ਮੇਰੇ ਵਿੱਚ ਕੀ ਫਰਕ ਆ। ਲੇਕਿਨ ਤੂੰ ਮੇਰੀ ਗੱਲ ਸੁਣ ਲਾ, ਤੂੰ ਕਿਹੜਾ ਮੇਰੀ ਖਿਦਮਤ ਕਰਦੀ ਆ? ਤੂੰ ਸਾਰੀ ਦਿਹਾੜੀ ਮੇਕਅਪ ਕਰਦੀ ਆ ਤੇ ਮੈਂ ਤਾਂ ਇੱਥੇ ਇਕੱਲਾ ਹੀ ਖੰਘਦਾ ਰਹਿਣਾ। ਲੈ ਮੈਂ ਤੇਰਾ ਕੁਛ ਨਹੀਂ ਕਰਦੀ। ਅੱਜ ਨੇ ਤੇਰਾ ਬਿਸਤਰਾ ਵਿਛਾ ਗਿਆ। ਤੇਰਾ ਖਾਣਾ ਦਾਣਾ ਕੌਣ ਕਰਦਾ? ਮੈਂ ਹੀ ਕਰਦੀ ਆ। ਤੇਰੇ ਭਤੀਜੇ ਆ ਕੇ ਨਹੀਂ ਠੱਪ ਠੱਪ ਕਰਕੇ ਤੈਨੂੰ ਦਿੰਦੇ, ਮੈਂ ਹੀ ਪਕਾ ਦਿੰਨੀ ਆ ਤੈਨੂੰ। ਢੇਡੀ ਨਾ ਬੇਉਮੀਦਾਂ ਨਾ ਹੋਇਆ ਕਰ। ਅੱਲਾ ਦੇ ਘਰ 'ਚ ਦੇਰ ਅੰਧੇਰ ਨਹੀਂ। ਰੱਬ ਸਾਡੀ ਵੀ ਸੁਣੇਗਾ, ਦੇਗਾ ਹੀ ਲਾਦ ਸਾਨੂੰ ਵੀ। ਜਦੋਂ ਅੱਲਾ ਪੁੱਤ ਧੀ ਦਊਗਾ ਨਾ ਉਹਦੇ ਵਾਸਤੇ ਵੀ ਰੱਖ ਲਾਂਗੇ। ਲੇਕਿਨ ਤੂੰ ਨਾ ਮੈਂ ਤੈਨੂੰ ਦੱਸ ਦੂੰ ਆਪਣੀ ਜ਼ੁਬਾਨ ਬੰਦ ਕਰਕੇ ਰੱਖ। ਜੇ ਤੂੰ ਮੇਰੇ ਭਤੀਜੇ ਦੇ ਖਿਲਾਫ ਗੱਲ ਕੀਤੀ ਨਾ ਤੇ ਮੈਂ ਤੈਨੂੰ ਫਰਕ ਕਰ ਦਿਆਂਗਾ। ਤੈਨੂੰ ਮੈਂ ਦੱਸ ਦਿਆਂ
ਗੱਲ ਤੇਰੇ ਕੋ ਹੁੰਦੀ ਨਹੀਂ, ਭਤੀਜੇ ਕਰਦੇ ਹੋ, ਲਾਲਚ ਦੇ ਮਾਰੇ ਤੇਰੇ ਮਗਰ ਪਏ ਨੇ, ਉਹਨਾਂ ਨੇ ਤੇਰੀ ਜਗ੍ਹਾ ਲੁੱਟਣੀ ਆ ਤੇਰੇ ਕੋਲੋਂ। ਉਹ ਲੁੱਟ ਲੈਣ ਲੋਕੀ ਜੰਜਾ ਵੀ ਲੁੱਟ ਹੀ ਲੈਂਦੇ ਆ, ਜਗ੍ਹਾ ਵੀ ਲੁੱਟ ਲੈ। ਫਿਰ ਉਹਨਾਂ ਨੂੰ ਰੱਖ ਲਾ, ਫਿਰ ਮੈਂ ਟੁਰ ਜਾਨੀ ਆ। ਰੱਖ ਲਾ ਉਹਨਾਂ ਨੂੰ, ਦੇ ਜਾਇਦਾਦ ਉਹਨਾਂ ਨੂੰ। ਤੁਰ ਜਾ ਚੱਲ ਜਾ ਕਿੱਥੇ। ਉਹ ਪੱਲੀ ਦਾ ਵਿਸ਼ਾ ਇੱਥੇ ਬਹਿ ਗਿਆ ਵਾ। ਡੌਨ ਤੈਨੂੰ ਗੱਲ ਦੱਸਾਂ, ਦੱਸ। ਤਾਏ ਸਾਡੇ ਨੇ ਮਰ ਜਾਣਾ ਵਾ ਤੇ ਸਾਰਿਆਂ ਦੀ ਨਿਗਾਹ ਜਿਹੜੀ ਨਾ ਉਹਦੀ ਜ਼ਮੀਨ ਤੇ ਆ। ਮੈਂ ਤੈਨੂੰ ਦੱਸ ਦਿੱਤਾ, ਸ਼ਰੀਕ ਜਿੰਨੇ ਵੀ ਆ ਨਾ ਸਾਰੇ ਜ਼ਮੀਨ ਨਾਲ ਦੇਖਣ ਡਏ ਆ। ਓਏ ਅੱਲਾ ਕਰੇ ਸਾਰੇ ਹੀ ਅੰਨੇ ਹੋ ਜਾਣ, ਤਾਏ ਦੀ ਸਾਰੀ ਜ਼ਮੀਨ ਜਾਇਦਾਦ ਸਾਡੇ ਨਾਵੇਂ ਲੱਗ ਜਾਣ ਤੇ ਅਸੀਂ ਬੜੇ ਵੱਡੇ ਅਮੀਰ ਹੋ ਜਾਾਂਗੇ ਇਮਲੀ। ਉਹ ਜੀਓ ਡੌਨ, ਉਹ ਤੇਰੇ ਮੂੰਹ 'ਚ ਘਿਓ ਸ਼ੱਕਰ ਓਏ, ਕਿਤੇ ਆਪਣੇ ਨਾਵੇਂ ਜ਼ਮੀਨ ਲੱਗ ਜਾਏ ਨਾ ਆਪਾਂ ਤਾਂ ਬੜੇ ਅਮੀਰ ਹੋ ਜਾਣਾ ਵਾ। ਬਾਬਾ ਜੀ ਪਿੰਡ ਦੇ ਵਿੱਚ ਇੱਕ ਸੋਹਣੀ ਜੀ ਕੋਠੀ ਬਣਾਉਂਗਾ, ਨਾਲੇ ਕੋਈ ਜ਼ਬਰਦਸਤ ਕਿਸਮ ਦੀ ਐਂ ਕਰਕੇ ਕਾਰ ਲਊਂਗਾ ਤੇ ਸ਼ਹਿਰੋਂ ਤੇਰੀ ਭਰਜਾਈ ਵਿਆਹ ਕੇ ਲਿਆਉਂਗਾ। ਦੱਸੂਗਾ ਲੋਕਾਂ ਨੂੰ ਕਿ ਇਹਨੂੰ ਕਹਿੰਦੇ ਪੈਸਾ ਕਿੱਦਾਂ ਖਰਚੀਦਾ। ਦੁਆ ਕਰ ਤੂੰ ਤਾਇਆ ਮਰ ਜਾਏ ਤੇ ਸਾਰਾ ਕੁਝ ਆਪਣੇ ਨਾਵੇਂ ਹੋ ਜਾਏ। ਗੱਲ ਸੁਣ ਲੈ ਇਮਲੀ ਮੇਰੀ, ਤਾਏ ਦੀ ਖਿਦਮਤ ਕੀਤੀ ਆ ਮੈਂ, ਤਾਏ ਨੂੰ ਹਸਪੀਟਲ ਲੈ ਕੇ ਜਾਂਦਾ ਰਿਹਾ ਮੈਂ ਦਿਨ ਰਾਤ ਮੈਂ ਇੱਕ ਘਰ ਛੱਡੀ ਆ ਤਾਏ ਤੇ ਠੀਕ ਆ, ਤਾਏ ਦੀ ਜਾਇਦਾਦ ਦਾ ਵਾਰਸ ਹੋਵਾਂਗਾ ਮੈਂ। ਤੇ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ, ਜਿਹੜੀ ਤਾਏ ਦੀ ਹਵੇਲੀ ਆ ਉਹ ਲੈ ਲਈ ਤੇ 3-4 ਡੰਗਰ ਤੈਨੂੰ ਮਿਲਣੇ ਆ, ਇਹ ਤੋਂ ਇਲਾਵਾ ਤੈਨੂੰ ਕੁਝ ਨਹੀਂ ਲੱਭਣਾ ਹੈਗਾ, ਤੈਨੂੰ ਮੈਂ ਕਹਿ ਦਿੱਤਾ ਵਾ। ਵਾਹ ਜੀ ਵਾਹ, ਉਹ ਛੋਟੀ ਦੁਨੀਆ ਤੇ ਸੋਚ ਵੱਡੀ। ਤੇਰੀ ਮੈਂ ਸੋਚ ਪੂਰੀ ਹੋਣ ਹੀ ਨਹੀਂ ਦੇਣੀ। ਹਾਲੇ ਤਾਂ ਆਪਣੇ ਤੇਰੇ ਫੀਟਰ ਪੀਣ ਦੇ ਦਿਨ ਵਾ, ਤੂੰ ਹਿੱਸੇ ਵੜਦਾ ਫਿਰਦਾ ਵਾ। ਅਸੀਂ ਨਹੀਂ ਤਾਈ ਦੀ ਸੇਵਾ ਕੀਤੀ, ਮੈਂ ਉਹਦੇ ਪੈਂਪਰ ਬਦਲੇ ਸਾਰਾ ਕੁਝ ਹੀ ਕੀਤਾ ਵਾ। ਇਹ ਜੋ ਕੁਝ ਵੀ ਹੋਣਾ ਨਾ ਮੇਰੇ ਨਾਵੇਂ ਲੱਗਣਾ, ਸ਼ਾਮਾਂ ਤੈਨੂੰ ਮਿਲਣੀਆਂ ਵਾ। ਸੁਣ ਲਿਆ? ਲੈ ਗੱਲ ਸੁਣ ਲੈ ਇਮਲੀ ਮੇਰੀ, ਅੱਜ ਤੋਂ ਬਾਅਦ ਹੈਗਾ ਤੂੰ ਮੇਰਾ ਦੁਸ਼ਮਣ ਤੇ ਤਾਏ ਦੀ ਜ਼ਮੀਨ ਲੈਣ ਦੀ ਜ਼ਰੂਰਤ ਨਾ ਕਰੀ, ਉਹਦਾ ਵਾਰਸ ਹੋਵਾਂਗਾ ਮੈਂ। ਆ ਪਏ ਆ ਤੇਰੇ ਪੱਠੇ ਤੇ ਆਪੇ ਹੀ ਵੱਢ ਲਈ। ਮੈਂ ਹੁਣੇ ਜਾ ਕੇ ਤਾਏ ਕੋਲੋਂ ਨਾ ਗੂਠੇ ਲਵਾ ਲੈਣੇ ਆ, ਇਹ ਗੱਲ ਜ਼ਿਹਨ 'ਚ ਰੱਖੀ। ਅੱਜ ਜਿੰਨਾ ਤੂੰ ਹੈਗਾ ਨਾ ਮੈਂ ਹੋਰ ਲਾ ਕੇ ਛੋਟਾ ਕਰ ਦੇਣਾ ਵਾ, ਆਪੇ ਹੀ ਵੱਢਦਾ ਫਿਰ ਪੱਠੇ ਪੁੱਠੇ। ਇਹ ਤਾਂ ਵੇਲਾ ਹੀ ਦੱਸੇਗਾ ਨਾ ਕੌਣ ਲਵਾਉਂਦਾ ਗੂਠੇ। ਹਾਏ ਓਏ ਓਏ ਮਰ ਗਿਆ। ਓਏ ਉਹ ਤੁਸੀਂ ਕੀ ਮੇਰੇ ਆਲੇ ਦੁਆਲੇ ਕੀ ਪੜਨ ਡਏ ਹੋ? ਕਿਹੜਾ ਜਾਦੂ ਕਰਨ ਦਾ ਮੇਰੇ ਤੇ ਹੈ? ਤਾਇਆ ਹਾਏ ਹਾਏ ਕਰੀ ਜਾਣ ਡਿਆ ਵਾ, ਪਤਾ ਨਹੀਂ ਕਿਹੜੇ ਟਾਈਮ ਤੇਰੀ ਜਾਨ ਨਿਕਲ ਜਾਣੀ ਆ ਤੇਰੇ ਮੂੰਹ ਤੋਂ ਲੱਗਣ ਡਿਆ, ਪਤਾ ਨਹੀਂ ਤੂੰ ਅੱਜ ਦੀ ਰਾਤ ਕੱਢਣੀ ਕਿ ਨਹੀਂ ਕੱਢਣੀ। ਜੋ ਕੁਛ ਹੈਗਾ ਸਾਡੇ ਨਾਵੇਂ ਲਿਖ ਜਾ, ਜਾਨ ਛਡਾ ਲਾ ਆਪਣੀ। ਤਾਇਆ ਅੱਜ ਦੀ ਰਾਤ ਕੱਢੇ ਨਾ ਕੱਢੇ, ਮੈਂ ਤਾਇਆ ਮਾਰ ਦੇਣਾ ਹੀ ਤੇ ਤਾਏ ਨੂੰ ਚਾਹੀਦਾ ਸਾਰੀ ਜ਼ਮੀਨ ਮੇਰੇ ਨਾਵੇਂ ਲਾ ਦੇ। ਓਏ ਆਲੂ ਸਿਰੇ ਮੇਰੇ ਨਾਵੇਂ ਲੱਗਣੀ ਆ। ਤੇਰੇ ਨਾਵੇਂ ਨਹੀਂ ਲੱਗਣੀ, ਮੇਰੇ ਨਾਵੇਂ ਲੱਗਣੀ ਆ। ਖਿਦਮਤ ਇਹਦੀ ਮੈਂ ਕੀਤੀ ਆ, ਤੂੰ ਨਹੀਂ ਕੀਤੀ ਹੈਗੀ। ਇਧਰ ਆ ਜਾ ਬੇਮੌਸਮੇ ਗੋਂਗਲੂ, ਇਧਰ ਆ। ਕੀ ਤੁਸੀਂ ਆਪਸ ਚ ਬਹਿਸ ਪਾਈ ਆ? ਸਹੀ ਪਈ ਆ ਬਹਿਸ। ਇਹ ਕਹਿ ਰਿਹਾ ਜ਼ਮੀਨ ਮੈਨੂੰ ਦੇ, ਮੈਂ ਜ਼ਮੀਨ ਕੋਈ ਨਹੀਂ ਦੇਣੀ, ਇੱਕ ਹਿੱਸਾ ਨਹੀਂ ਇਹਨੂੰ ਮੈਂ ਦੇਣਾ। ਉਹ ਤੈਨੂੰ ਦਿੱਤਾ ਕਿੰਨੇ ਹਿੱਸਾ? ਤੂੰ ਦੇ ਦੇਣਾ ਵਾ। ਮੈਂ ਅੱਛਾ ਜਾਣ ਕੇ ਇੰਨੇ ਰੋਮ ਨਾ ਮੈਂ ਤੈਨੂੰ ਦੇਣਾ। ਤੈਨੂੰ ਪੁੱਤੇ ਕਿ ਮੈਂ ਮੰਜੀ ਦੀ ਜਗ੍ਹਾ ਦੇਤੀ ਨਾ, ਤੇਰੇ ਲਈ ਉਹ ਮਰਬਾ ਜ਼ਮੀਨ ਦਾ ਆ, ਪਤਾ ਤੈਨੂੰ? ਇੱਧਰ ਮੇਰੇ ਨਾਲ ਬੂਥੀ ਕਰ, ਮੈਂ ਤੇਰੇ ਕੱਪੜੇ ਧੋਂਦਾ ਰਿਹਾ ਵਾ, ਬਣਦਾ ਤਾਂ ਮੇਰਾ ਸਾਰਾ ਕੁਛ ਆ। ਮੇਰੇ ਕੱਪੜੇ ਧੋਂਦਾ ਰਿਹਾ, ਮੈਂ ਬਿੱਠਾ ਕਰਦਾ ਸੀ ਵਿੱਚ ਹੈ। ਤੇਰਾ ਕਾਹਦਾ ਬਣਦਾ? ਦਵਾਈ ਲੈਣ ਮੈਂ ਨਾਲ ਜਾਂਦਾ ਰਿਹਾ ਵਾ, ਹੈ ਕੱਪੜੇ ਲੀੜੇ ਇਹਦੇ ਸਾਰੇ ਮੈਂ ਧੋਂਦਾ ਰਿਹਾ। ਨਹੀਂ ਕੱਪੜੇ ਇਹ ਧੋਂਦਾ ਰਿਹਾ ਪੁੱਤ, ਮੈਂ ਮੰਨਦਾ ਇਸ ਗੱਲ। ਮੈਨੂੰ ਪਤਾ ਜਿਹੜੇ ਧੋਂਦਾ ਰਿਹਾ, ਪਤਾ ਕੱਪੜੇ ਧੋਂਦਾ ਰਿਹਾ, ਇਹ ਸਾਰੇ ਕੱਪੜੇ ਦੀ ਮੈਲ ਆਪਣੇ ਮੂੰਹ ਤੇ ਲਾਉਂਦਾ ਸੀ। ਇਹ ਆ ਦੇਖ ਨਾ, ਆ ਦੇਖ। ਵੇਲਾ ਤਾਇਆ ਹਰ ਗੱਲ ਦਾ ਜਵਾਬ ਉੱਠ ਦੇਣ ਡਿਆ ਵਾ। ਉਹ ਗੌਰ ਨਾ ਦੇਖ ਆਪਣੇ ਆਪ ਨੂੰ, ਮੌਤ ਤੇਰੇ ਸਿਰ ਤੇ ਚੜੀ ਪਈ ਆ। ਪਤਾ ਨਹੀਂ ਤੂੰ ਅੱਜ ਦੀ ਰਾਤ ਬਚਣਾ ਜਾਂ ਨਹੀਂ ਬਚਣਾ। ਅੱਜ ਜੋ ਕੁਛ ਹੈਗਾ ਸਾਡੇ ਨਾਵੇਂ ਲਿਖ ਜਾ। ਤਾਇਆ ਤੇਰੇ ਨਾਵੇਂ ਐਵੇਂ ਜ਼ਮੀਨ ਲਾਏਗਾ, ਤਾਇਆ ਮੇਰੇ ਨਾਵੇਂ ਲਾਏਗਾ ਜ਼ਮੀਨ। ਓ ਇਸਤਰੀ ਸਟੈਂਡ, ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਤੂੰ ਵੀ ਖੋਲ ਲੈ ਮੇਰੀ, ਇਹ ਮੇਰੇ ਨਾਵੇਂ ਲੱਗੇਗੀ। ਓ ਮੈਂ ਤਾਏ ਦੀ ਸੇਵਾ ਕੀਤੀ ਆ, ਬਣਦਾ ਮੇਰਾ ਸਾਰਾ ਮੈਂ ਨਹੀਂ ਕੁਝ। ਸੇਵਾ ਕੀਤੀ। ਤੂੰ ਕੀ ਕੀਤਾ ਵਾ? ਮੰਮੀ ਉਹਦੇ ਭਰਾ ਦਾ ਪੋਤਾ ਤੇ ਮੈਂ ਕੀ ਆ, ਮੈਂ ਦੁਸ਼ਮਣ ਆ? ਤੂੰ ਦੁਸ਼ਮਣ ਹੀ ਆ। ਓ ਗੱਲ ਸੁਣ ਲੈ ਮੇਰੀ, ਮੈਂ ਉਹਦੇ ਕੱਪੜੇ ਵੀ ਧੋਤੇ, ਦਵਾਈਆਂ ਖਵਾਈਆਂ। ਪੁੱਛ ਤਾਏ ਕੋ, ਤਾਇਆ ਮੈਂ ਤੇਰੇ ਪੈਂਪਰ ਨਹੀਂ ਬਦਲਦਾ ਰਿਹਾ? ਤੇ ਮੈਂ ਨੇ ਹਸਪੀਟਲ 'ਚ ਬਦਲਦਾ ਰਿਹਾ ਜਾ ਕੇ। ਤੇ ਲਾਉਣ ਦਬਾਓ, ਮੈਂ ਤਾਂ ਪੈਂਪਰ ਲਾਉਂਦਾ ਹੀ ਨਹੀਂ ਓਏ। ਉਹ ਗਸ਼ੀ ਦੀ ਹਾਲਤ 'ਚ ਨਹੀਂ ਸੀ ਪਤਾ ਲੱਗਦਾ ਤੈਨੂੰ, ਤੂੰ ਤਾਂ ਆਪ ਪੈਂਪਰ ਜਿੱਡਾ ਵਾ। ਪੈਪਰ ਜੱਡਾ ਵਾ ਤੂੰ। ਗੱਲ ਸੁਣ ਲੈ ਮੇਰੀ, ਕੰਨ ਖੋਲ ਕੇ ਡਾਉਣ। ਮੈਂ ਸੇਵਾ ਜ਼ਿਆਦਾ ਕੀਤੀ ਆ, ਸਾਰਾ ਕੁਝ ਮੇਰੇ ਨਾਵੇਂ ਲੱਗਣਾ ਵਾ। ਤੇਰੇ ਨਾਵੇਂ ਕੁਝ ਵੀ ਨਹੀਂ ਲੱਗਣਾ। ਉਹ ਤੂੰ ਤਾਂ ਆਪ ਹਾਲੇ 5ਵੀਂ ਦਾ ਬੱਚਾ ਲੱਗਣ ਡਿਆ ਵਾ, ਤੂੰ ਇਹਦੀ ਜਗ੍ਹਾ ਸਾਂਭ ਲਊਂਗਾ? ਆਹ ਸਾਂਭ ਲਾਂਗਾ। ਗੱਲ ਸੁਣ ਲੈ ਕੰਨ ਖੋਲ ਕੇ ਮੇਰੀ ਡਾਉਣ। ਤੈਨੂੰ ਮੈਂ ਕਬਰਸਤਾਨ ਦੇ ਵਿੱਚ ਸਿਰਫ 3 ਫੁੱਟ ਜਗ੍ਹਾ ਦੇਣੀ ਹੈ, ਜਿੱਥੇ ਤੇਰੀ ਕਬਰ ਪੂਰੀ ਹੋ ਜਾਵੇ। ਉਹ ਤੈਨੂੰ ਮੈਂ ਨਹੀਂ ਆਂਦੀ। ਫੁੱਫੜਾ ਖੈਰ ਤੇ ਹੈ, ਤੁਸੀਂ ਮੇਰੇ ਕੋ ਆਏ ਦੋਨੇ ਜਣੇ, ਡੌਨ ਤੇ ਇਮਲੀ ਹੈ। ਖੈਰ ਹੀ ਆ ਬੁਫੜਾ। ਸਲਾਮ ਅਲੈਕਮ। ਵਾਲੇਕੁਮ ਸਲਾਮ। ਕਿੱਦਾਂ ਅੱਜ ਦਿਨ ਕਿੱਧਰੋਂ ਚੜਿਆ, ਮੇਰੇ ਕੋ ਆਏ ਤੁਸੀਂ? ਖੈਰ ਨਾ ਨਹੀਂ ਆਏ ਅਸੀਂ ਦੋਵੇਂ ਤੇਰੇ ਕੋ। ਸਾਡੇ ਆ ਫੁੱਫੜਾ ਤੇ ਦੇਸੀ ਕੁਕੜਾ। ਇਹ ਚਾਟੀ ਦੀ ਮਧਾਣੀ ਗੱਲਾਂ ਕਰੀ ਜਾਂਦਾ, ਕੈਸਾ ਟੁੱਟੇ ਛਿੱਤਰ ਵਗੇ ਤੇਰਾ ਮੂੰਹ ਆ। ਛਿੱਤਰ ਵੀ ਹੋ ਜਿਹਦੇ ਨਾਲ ਬਾਂਦਰ ਕਿੱਲਾ ਖੇਡੀਦਾ ਵਾ ਹੈ।
ਤੇ ਛਿੱਤਰ ਵੀ ਉਹ ਜਿਹੜਾ ਸਾਰੀ ਜ਼ਿੰਦਗੀ ਪਾਲਿਸ਼ ਨਾ ਕੀਤਾ ਹੋਵੇ। ਉਹ ਤੂੰ ਨੰਗਾ ਸਿਰ ਲੈ ਕੇ ਆ ਗਿਆ ਬੇਹ ਦਿੱਤੇ ਆ ਹੈ। ਅੱਛਾ ਕਾਵਾਂ ਨੇ ਠੂੰਗੇ ਮਾਰ ਮਾਰ ਕੇ ਤੇ ਸਿਰ ਖੋਲ ਦੇਣਾ ਵਾ। ਮੂੰਹ ਚੁੱਕ ਕੇ ਆ ਜਾਂਦੇ ਆ, ਨਾ ਕੋਈ ਗੱਲ ਨਾ ਕੋਈ ਬਾਤ। ਕੀ ਲੈਣਾ ਹੈ ਮੇਰੇ ਕੋਲ ਤੁਸੀਂ? ਫੁੱਫੜਾ ਹਾਂ ਤੈਨੂੰ ਪਤਾ ਵਾ ਤਾਇਆ ਬੜਾ ਬਿਮਾਰ ਆ। ਮੈਨੂੰ ਕਾਹਦਾ ਪਤਾ, ਮੈਂ ਤਾਂ ਇੱਥੇ ਬੈਠਾ, ਮੈਨੂੰ ਕਾਹਦਾ ਪਤਾ। ਆਉਂਦਾ ਜਾਂਦਾ ਤਾਂ ਰਹਿੰਦਾ ਨਾ ਤੂੰ, ਆਹੋ। ਤੈਨੂੰ ਇੰਨਾ ਪਤਾ ਤਾਇਆ ਬਿਮਾਰ ਬਹੁਤ। ਫੇਰ ਹੁਣ ਤੇ ਤਾਇਆ ਪਹੁੰਚਿਆ ਵਾ ਕਬਰ ਦੀ ਕੰਧ ਤੱਕ। ਹੈ ਹਾਂ ਅੱਛਾ ਤੇ ਇਹ ਨਾ ਹੋਵੇ ਉਹ ਕਬਰਾਂ ਨੂੰ ਪਹਿਲੇ ਟੁਰ ਜਾਵੇ। ਤੇ ਮੇਰੇ ਨਾਲ ਚੱਲ ਤੇ ਤਾਏ ਦੀ ਸਾਰੀ ਜਾਇਦਾਦ ਜਿਹੜੀ ਆ ਨਾ ਮੇਰੇ ਨਾਮੇ ਲਵਾ ਕੇ ਦੇ। ਉੱਠ। ਉਹ ਫੁੱਫੜਾ ਕੈਸਾ ਪਠਾਣਾ ਦੇ ਬੇਲਚੇ ਵਰਗਾ ਮੂੰਹ ਆ ਤੇਰਾ। ਮੇਰੇ ਨਾਲ ਚੱਲ ਤੇ ਆਪਣੇ ਸਾਲੇ ਨੂੰ ਜਾ ਕੇ ਕਹਿ ਸਾਰੀ ਜਾਇਦਾਦ ਜਿੰਨੀ ਵੀ ਆ, ਜ਼ਮੀਨ ਹਵੇਲੀ ਡੰਗਰ ਸਾਰਾ ਕੁਝ ਮੇਰੇ ਨਾਮੇ ਲਿਖੇ। ਇਹਦੇ ਨਾਮੇ ਕੁਝ ਨਹੀਂ ਲਿਖਣਾ ਹੈਗਾ, ਇਹ ਮੈਂ ਤੈਨੂੰ ਦੱਸ ਦਿੱਤਾ ਹੀ। ਫੁੱਫੜਾ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ। ਉਹ ਤੂੰ ਕਿਤੇ ਸ਼ਾਹਕੋਟ ਖਲੋਤਾ ਇੱਥੇ ਆਰਾਮ ਨਾਲ ਗੱਲ ਕਰ ਲੈਂਦਾ। ਤੇ ਜੇ ਕੀਤੀ ਹੈ ਨਾ ਬੇਇਨਸਾਫੀ ਜਾਂ ਵਿੱਚੋਂ ਮਾਰੀ ਜੇ ਡੰਡੀ ਤੇ ਮੈਂ ਤੇਰਾ ਖੂਨਾ ਖੋਲ ਦੇਣਾ, ਮੈਂ ਛੋਟੇ ਮਾਰ ਮਾਰ ਕੇ। ਫੇਰ ਨਾ ਕਵੀ ਮੈਨੂੰ ਤੇਰੀ ਮੈਂ ਇੰਜ ਜੁੱਤੀ ਪਵਾ ਦੇਣੀ ਹੈ। ਹੈ ਇੰਜ ਨਹੀਂ ਪੈਣੀ, ਤੈਨੂੰ ਨਾਲ ਜਾਣਾ ਪੈਣਾ ਫੁੱਫੜਾ। ਨਾਲ ਜਾਣਾ ਪੈਣਾ ਵਾ। ਕੈਸਾ ਤੇਰਾ ਗੁੰਨੇ ਆਟੇ ਵਰਗਾ ਮੂੰਹ ਆ। ਮੈਂ ਤੈਨੂੰ ਇਹ ਕਹਿਣ ਡਿਆ ਵਾ ਕਿ ਮੇਰੇ ਨਾਲ ਜਾਣਾ ਵਾ, ਸਾਰਾ ਕੁਝ ਮੇਰੇ ਨਾਮੇ ਲਿਖਾਉਣਾ, ਇਹਦੇ ਨਾਮੇ ਕੁਝ ਨਹੀਂ ਲਿਖਾਉਣਾ ਹੈਗਾ। ਓਏ ਦੇਸੀ ਕੋਲੇ ਲੜਾਈ ਇਸ ਗੱਲ ਦੀ ਹੈ ਤੇ ਤੁਸੀਂ ਮੇਰੇ ਤੁਹਾਨੂੰ ਚਾਹੀਦਾ ਮੇਰੀ ਰਿਕੁਐਸਟ ਕਰੋ, ਮਿਹਨਤ ਕਰੋ ਮੇਰੇ ਅੱਗੇ। ਉਹ ਫੁੱਫੜਾ ਤੂੰ ਸਾਡੇ ਤੋਂ ਵੱਡਾ ਵਾ, ਤੇਰੀ ਮਿਹਨਤ ਕਰਨ ਆਇਆ। ਕੈਸਾ ਮੋਟਰਸਾਈਕਲ ਗੱਦੀ ਵਰਗਾ ਮੂੰਹ ਆ, ਜਾ ਕੇ ਉਹਨਾਂ ਨਾਲ ਗੱਲ ਕਰ ਸਾਰੀ। ਓਏ ਕੱਚ ਚੂਸਦਾ ਫਿਰੇ ਆਂਦਾ, ਕਹਿਣ ਦਾ ਮਕਸਦ ਆ ਨਿਆਉਲਾ ਤੇ ਸੱਪ ਇੰਜੀ ਲੜ ਲੜ ਕੇ ਮਰ ਜਾਣਾ ਤੁਸੀਂ। ਚਲੋ ਮੈਂ ਤੁਹਾਡੇ ਨਾਲ ਚੱਲਦਾ ਵਾਂ। ਜਿਸ ਗੱਲੋਂ ਤੁਸੀਂ ਵਿਸਣਦੇ ਹੋ ਨਾ ਮੈਨੂੰ ਸਾਰਾ ਸਮਝ ਲੱਗ ਗਈ ਹੈ। ਸਾਡੇ ਨਾਲ ਜਾਣਾ ਵਾ, ਉੱਥੇ ਜਾ ਕੇ ਕੋਈ ਆਈਟਮ ਨਹੀਂ ਕਰਨੀ ਹੈਗੀ, ਸਾਰਾ ਕੁਝ ਮੇਰੇ ਨਾਮੇ ਲਿਖਾਉਣਾ ਵਾ। ਇਹ ਗੱਲ ਤੇਰੇ ਨਾਮ ਐਵੇਂ ਲੱਗ ਜਾਣਾ ਵਾ, ਤੂੰ ਮਾਮਾ ਲੱਗਦਾ ਵਾ। ਓਏ ਮੈਂ ਤੇਰਾ ਸਿਰ ਮਾਰ ਦੇਣਾ ਵਾ ਫੁੱਫੜ ਦੇ ਮੂੰਹ ਤੇ। ਫੁੱਫੜ ਤੇਰਾ ਹਯਾ ਮਾਰਦਾ ਵਾ ਜੇ ਮੈਨੂੰ। ਲੜਨਾ ਤਾਂ ਜਾਓ, ਚੱਲ ਜਾਓ, ਫਿਰ ਮੈਂ ਬੈਠਾ ਇੱਥੇ। ਜਾਓ ਚੱਲ ਜਾਓ ਜਾਓ। ਉਹ ਤੂੰ ਸਾਡੇ ਤੋਂ ਵੱਡਾ ਵਾ, ਸਾਨੂੰ ਬਿਸ਼ਤੀ ਕਰਨ ਦਾ ਆਪਣਾ ਬਿਸ਼ਤੀ ਕਹਿਤਾ ਮੌਕਾ ਦੇ, ਸਾਡੇ ਨਾਲ ਚੱਲ, ਸਾਡਾ ਰੌਲਾ ਮੁਕਾ। ਮੈਂ ਕਿਤੇ ਚੁੱਪ ਕਰੋ, ਕੁੱਤੇ ਜਾ ਕੇ ਗੱਲ ਕਰਨ ਦਵਾ ਮੈਨੂੰ। ਇਹੀ ਟੈਟਾ ਲਾਈ ਆ, ਇਹਨੇ ਲਾਈ ਆ। ਚੱਲ ਉੱਠ ਫੁੱਫੜਾ ਤੂੰ। ਤੂੰ ਤਾਂ ਬੜਾ ਇੰਜ ਕਰਕੇ ਫਿਰਨ ਡਿਆ ਵਾ। ਫੁੱਫੜਾ ਚਲੋ, ਮੁੜ ਜਾ, ਰੁੱਸਦਾ ਤੂੰ ਬੁੱਢੀਆਂ ਵਾਂਗੂ ਆ। ਜਾ ਕੇ ਉਹਨਾਂ ਗੱਲ ਕਰਨੀ ਸਾਰੀ ਸੁਣ ਲਿਆ। ਓਏ ਗੱਲ ਹੀ ਕਰਨੀ, ਹੋਰ ਮੈਂ ਰਿਸ਼ਤਾ ਲੈਣ ਚੱਲਾ ਉੱਥੇ। ਫੁੱਫੜ ਦੇਖ ਲੋ, ਚਿੱਕੜ ਮੈਟਰ ਦਾ ਫੁੱਫੜ। ਵਾਹ ਪੁੱਤਰ ਲਾਂਤਿਓ, ਕੀ ਤਰਬੀਅਤ ਰਹੀ ਤੁਸੀਂ। ਟੈਨਸ਼ਨ ਨਾ ਲਓ ਪੁੱਤ, ਸਾਰਾ ਕੰਮ ਹੋਏਗਾ ਅੱਜ ਇੱਥੇ। ਇੱਥੇ ਲਾ ਫੁੱਫੜਾ ਗੱਡੀ। ਆਹੋ ਚੱਲ ਡੌਨ। ਆ ਜਾ, ਲੱਗ ਜਾਂਦਾ ਪਤਾ। ਫੁੱਫੜਾ ਅੱਗੇ ਹੋ। ਆ ਫੁੱਫੜਾ ਅੱਗੇ, ਸਿਆਣਾ ਬੰਦਾ ਵਾ ਤੂੰ। ਅੱਗੇ ਆ। ਓਏ ਆਏ ਪੁੱਤ ਆਇਓ। ਚੱਲ ਚੱਲ, ਰੌਲਾ ਹੀ ਕੋਈ ਨਹੀਂ ਡੀ। ਤੇਰੇ ਸਾਹਮਣੇ ਗੱਲ ਮੁੱਕ ਜਾਣੀ ਅੱਜ। ਇਹ ਗਾਮੇ ਦੇ ਰੌਲੇ ਹਰ ਪਾਸੇ ਆ। ਗਾਮਾ ਤਾਂ ਹੁਣ ਬੋਲਦਾ ਹੀ ਨਹੀਂ ਵਿਚਾਰਾ। ਆਇਓ ਮੁੰਡਿਓ। ਆ ਪਿਆ ਵਾ ਤਾਇਆ ਲੰਮੇ। ਹੈ ਗਾਮੇ ਭਾ ਗਾਮੇ ਉਹ ਮਰ ਗਿਆ ਵਾ। ਉਹ ਮਰਨ ਤੋਂ ਪਹਿਲੇ ਸਾਨੂੰ ਫੋਨ ਤੇ ਕਰ ਵੀ ਮੈਂ ਮਰ ਗਿਆ ਵਾ। ਹੈ ਉਹ ਤੁਸੀਂ ਚੰਗਾ ਨਹੀਂ ਕੀਤਾ। ਹੈ ਮੇਰਾ ਸਾਲਾ ਮਾਰ ਕੇ ਤੇ ਮੇਰੇ ਕੋਲ ਆ ਗਏ ਹੋ ਵੀ ਜਾਇਦਾਦ ਅਸੀਂ ਹਾਸਲ ਕਰ ਲਈ ਉਹਦੇ ਕੋਲੋਂ। ਗਾਮੇ ਹੈਲੋ ਮੇਰੇ ਗਾਮਿਆ ਓਏ ਮਾਰ ਕੇ ਮੇਰੇ ਕੋਲ ਆ ਗਿਆ ਦੁਸ਼ਮਣੋ ਵੀ ਜਾਇਦਾਦ ਅਸੀਂ ਹਾਸਲ ਕਰ ਲਈਏ। ਉਹ ਕਮ ਸੇ ਕਮ ਪਹਿਲੇ ਸਾਨੂੰ ਫੋਨ ਹੀ ਕਰਦੇ। ਇੰਨਾ ਖਲਾਰਾ ਪਾ ਦਿੱਤਾ ਹੀ ਤੁਹਾਡੇ ਕੋਲ। ਆ ਗਾਮਿਆ ਓਏ ਉੱਠ ਕੇ ਉਹ ਇਹਨੂੰ ਕੀ ਕਰ ਦਿੱਤਾ, ਮਾਰ ਦਿੱਤਾ ਜੇ। ਉਹ ਨਹੀਂ ਨਹੀਂ ਫੁੱਫੜਾ, ਅੱਲਾ ਦੀ ਕਸਮ, ਅਸੀਂ ਕੁਛ ਨਹੀਂ ਕੀਤਾ। ਆ ਡਾਊਨ ਹੀ ਲਾਗੇ ਜ਼ਿਆਦਾ ਪੈਂਦਾ ਸੀ, ਇਹਨੂੰ ਪੁੱਛ ਲਾ ਭਾਵਾਂ। ਓਏ ਨਹਾਉਣ ਵਾਲੇ ਡੋਂਗੇ ਉਹ ਸਹੀ ਕਹਿਣ ਡਿਆ ਵਾ। ਉਹ ਫੁੱਫੜਾ ਮੈਂ ਨਹੀਂ ਮਾਰਿਆ, ਇਹਨੇ ਮਾਰਿਆ ਵਾ। ਇਹ ਰਾਤੀ ਤਾਏ ਦੇ ਕੋਲ ਸਟਾਂਪ ਪੇਪਰ ਲੈ ਕੇ ਫਿਰਨ ਡਿਆ ਸੀ, ਕਹਿੰਦਾ ਮੈਂ ਤਾਏ ਦੇ ਅੰਗੂਠੇ ਲਵਾਉਣੇ ਆ। ਫੁੱਫੜਾ ਇਹਨੇ ਹੀ ਮਾਰਿਆ ਵਾ, ਇਹਨੂੰ ਮੈਂ ਰਾਤੀ ਆਉਂਦਿਆਂ ਵੇਖਿਆ ਸੀਗਾ। ਓਏ ਓਏ ਝੂਠਿਆ, ਕਿੱਡਾ ਤੂੰ ਚਾਰ ਦੇ ਡੱਬੇ ਜਿੱਡਾ ਵਾ। ਮਰੇ ਝੂਠ ਬੋਲ ਬੋਲ ਕੇ ਹੋਰ ਜ਼ਮੀਨ 'ਚ ਛੋਟਾ ਹੋਈ ਜਾਣ ਡਿਆ ਤੂੰ। ਵੇ ਮੇਰੇ ਆਗਾ ਵੇ ਮੈਂ ਨੋਚਣਾ ਵਾਦਾ ਕੀਤਾ ਸੀ। ਆਏ ਮੈਨੂੰ ਕਹਿੰਦਾ ਹਾਏ ਹਾਏ ਫੁੱਫੜ ਗਿਆ। ਤਾਏ ਦੇ ਨਾਲ ਫੁੱਫੜ ਦੀ ਹਾਏ ਵੇ ਮੇਰੇ ਆਗਾ ਮੇ ਤੈਨੂੰ ਕਿੰਨਾ ਰੂਪ ਚੜਿਆ। ਆਏ ਉਹ ਤੁਸੀਂ ਰੋਂਦੇ ਨਹੀਂ ਨਾ। ਉਹ ਤੁਸੀਂ ਮਾਰਿਆ, ਮੈਂ ਤੁਹਾਡੇ ਦੇ ਪਰਚਾ ਕਰਾਵਾਂਗਾ। ਜੇ ਤੁਸੀਂ ਮਾਰਿਆ ਨਾ ਹੁੰਦਾ ਹੈ ਤੁਸੀਂ ਵੀ ਵੈਨ ਪਾਉਣਾ ਸੀ। ਵੇ ਮੇਰੇ ਗੱਬੇ ਉਹ ਫੁੱਫੜਾ ਜੇ ਤੂੰ ਰੋਣ ਡਿਆ ਵਾਲਾ ਲੱਗਦਾ ਤੂੰ ਹੀ ਮਾਰਿਆ ਇਹਨੂੰ।
ਲੈ ਮੈਂ ਤਾਂ ਤੁਹਾਡੇ ਨਾਲ ਆ, ਮੈਨੂੰ ਤੁਸੀਂ ਲਾਂਤੀਏ ਲੈਣ ਆਏ ਹੋ। ਵੇ ਮੈਂ ਗਿਆ ਉਹ ਫੁੱਫੜਾ ਬੈਣ ਪਾ, ਤੇਰੇ ਵੱਲ ਦੇਖ ਕੇ ਸਾਡਾ ਹਾਸਾ ਨਿਕਲ ਵੇ ਮੈਂ ਗਿਆ ਆਏ ਓਏ ਜਿਹਦੇ ਤੇਰੇ ਬੜੇ ਲਾਡ ਕਰਦੇ ਸੀ। ਆਏ ਜਾਓ ਤਾਂ ਕਬਰ ਵਾਲਿਆਂ ਨੂੰ ਕਹੋ ਕਬਰ ਕੱਢੋ। ਆਏ ਵੇ ਮੇਰੇ ਵੀਰਾ ਹੈ ਉੱਠ ਗਿਆ ਓਏ ਓਏ ਕਬਰ ਦੀਆਂ ਚੀਜ਼ਾਂ ਇੱਥੇ। ਉਹ ਮੈਂ ਜੀਂਦਾ ਹੀ ਆ। ਉਹ ਤੁਹਾਡਾ ਬੇੜਾ ਗਰਕ ਹੋਵੇ, ਤੁਹਾਡਾ ਖਾਨਾ ਖਰਾਬ। ਉਹ ਮੇਰੇ ਨਾਲ ਕੀ ਕੀਤਾ? ਆ ਕਹਿੰਦੇ ਮਰ ਗਿਆ। ਉਹ ਜਿਹੋ ਜਿਹਾ ਤੇਰਾ ਮੂੰਹ ਮੈਨੂੰ ਲੱਗਦਾ ਤੇਰਾ ਮੂੰਹ ਦੇਖ ਕੇ ਮੈਂ ਮਰ ਜਾਣਾ। ਬਿਸਮਿਲ੍ਲਾ ਬਿਸਮਿਲ੍ਲਾ ਪੜੀਏ ਕੁਝ ਬਗੈਰ ਤੇ ਕਿਸੇ ਥਾਂ ਦਾ ਬਾਤ ਚੰਗਾ ਕੀਤਾ ਤੂੰ ਆ ਗਿਆ ਮੈਨੂੰ ਲੈਣ ਵਾਸਤੇ। ਮੈਂ ਜੇ ਮਰਨਾ ਵੀ ਹੈ ਨਾ ਤੇ ਆਪਣੀ ਭੈਣ ਦੀਆਂ ਅੱਖਾਂ ਦੇ ਸਾਹਮਣੇ ਮਾਰਾਂਗਾ ਜਾ ਕੇ। ਰੱਬ ਦਾ ਵਾਸਤੇ ਮੈਨੂੰ ਨਾਲ ਲੈ ਜਾ। ਫੇ ਜਾਂਦੇ 21 ਮੀਟਰ ਕੱਪੜੇ ਲੈ ਜਾਈਏ ਜਾਂਦੇ ਨਾਲ। 21 ਮੀਟਰ ਕੀ ਕਰਨਾ ਤੂੰ ਓਏ? ਆਪ ਹੀ ਕਹਿੰਦਾ ਮੈਂ ਆਪਣੀ ਭੈਣ ਦੇ ਸਾਹਮਣੇ ਮਰਦਾ ਵਾ। ਓਏ ਮੈਂ ਹੋ ਸਕਦਾ ਉਹ ਭੈਣਾਂ ਨਹੀਂ ਵੇਖ ਸਕਦੀਆਂ ਮਰਦੇ ਆ। ਉਹ ਨਹੀਂ ਵੇਖ ਸਕਦੀਆਂ ਮਰਦੇ ਆ। ਮੈਂ ਤੇਰਾ ਇਲਾਜ ਕਰਾਵਾਂਗਾ। ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ। ਚੱਲ ਤੂੰ ਮੇਰੇ ਨਾਲ ਗੱਡੀ 'ਚ ਬਹਿ। ਮੈਨੂੰ ਲੱਗਦਾ ਉੱਥੇ ਤਾਂ ਪਤਾ ਨਹੀਂ ਮੈਂ ਮਰਨਾ ਕਿ ਨਹੀਂ, ਇੱਥੇ ਮਾਰ ਦੇਣਾ ਤੇ ਮੈਨੂੰ ਤਾਂ ਕਰਕੇ। ਉਹ ਫੁੱਫੜਾ ਤੂੰ ਕੌਣ ਹੁੰਦਾ ਇਹਦਾ ਇਲਾਜ ਕਰਾਉਣ ਵਾਲਾ? ਸਾਨੂੰ ਸ਼ੱਕ ਪੈਂਦਾ, ਸਾਨੂੰ ਪਹਿਲਾਂ ਤੇਰਾ ਇਲਾਜ ਕਰਨਾ ਪੈਣਾ ਵਾ। ਅੱਲਾ ਅੱਲਾ ਕਰਕੇ ਉਹ ਮਰਿਆ ਸੀ, ਤੂੰ ਤੇ ਹਿੱਕ ਤੇ ਹੱਥ ਮਾਰ ਕੇ ਸਾਡੇ ਢਿੱਡ ਤੇ ਲੱਤ ਮਾਰ ਕੱਢੀ ਆ ਸਰਕਸ ਦੀ ਐਡ ਮੈਂ ਕਿਤੇ ਹੋਰ ਜਾ ਕੇ ਕਰੀਓ। ਤੁਸੀਂ ਤਾਂ ਚਾਹੁੰਦੇ ਆ ਮਰ ਜਾਵੇ ਵੀ ਇਹਦੀ ਜਗ੍ਹਾ ਅਸੀਂ ਹਾਸਲ ਕਰ ਲਈਏ, ਲੇਕਿਨ ਨਹੀਂ, ਇਹਦੀ ਭੈਣ ਜਿੰਦਾ ਵਾ। ਇਹਦੀ ਜ਼ਮੀਨ ਦੀ ਜਾਇਦਾਦ ਦੀ ਵਾਰਸ ਇਹਦੀ ਭੈਣ ਆ ਹੁਣ। ਹਾਂ ਮੈਂ ਉੱਥੇ ਲੈ ਕੇ ਜਾਵਾਂਗਾ, ਇਹਦਾ ਇਲਾਜ ਕਰਾਵਾਂਗਾ ਮੈਂ। ਭਾ ਯਾਰ ਮੈਨੂੰ ਇਹਨਾਂ ਲਾਂਤੀਆਂ ਕੋਲੋਂ ਬਚਾ ਲਾ, ਇਹਨਾਂ ਜਿੰਨਾ ਕੋਲੋਂ ਬਚਾ ਲਾ। ਚਲਾ ਉਹ ਮੈਂ ਆਪਣੀ ਭੈਣ ਕੋ ਜਾਵਾਂਗਾ ਨਾ, ਉਹ ਮੈਨੂੰ ਮੇਰਾ ਖਿਆਲ ਰੱਖੇਗੀ। ਕਿਉਂਕਿ ਭੈਣਾਂ ਨੂੰ ਭਰਾ ਬੜੇ ਪਿਆਰੇ ਹੁੰਦੇ ਨੇ। ਆ ਜਾ ਚੱਲੇ ਵੈਨ ਅੱਛਾ ਪਾਲੇਗੀ। ਆ ਜਾ ਮੇਰਾ ਬਹੁਤ ਆਇਆ ਚੰਗਾ ਨਹੀਂ ਕਰਨ ਡਿਆ। ਨਿਸ਼ਾਨ ਲਾ ਕੇ ਫੇਰ ਜਾਣਾ, ਸੁਣ ਲਿਆ? ਓਏ ਤੇਰੇ ਮੂੰਹ ਤੇ ਨਿਸ਼ਾਨ ਨਜ਼ਰ ਹੀ ਕੋਈ ਨਹੀਂ ਆਉਣਾ। ਉਹ ਗੂਠੇ ਲਾ ਕੇ ਜਾਣੇ, ਤੂੰ ਬੈਠ ਇੱਥੇ। ਉਹ ਐਵੇਂ ਬਹਿ ਤੇ ਭਾ ਚੱਲ ਮੈਂ ਤੇਰਾ ਇਲਾਜ ਆਪ ਕਰਾਵਾਂਗਾ। ਇੱਥੇ ਤੇ ਖੂਨ ਸਾਰੇ ਸਫੈਦ ਹੋ ਗਏ ਆ, ਬਲਕਿ ਸਫੈਦ ਨਹੀਂ, ਖੂਨ ਦੇ ਵਿੱਚ ਕਿਸੇ ਨੇ ਚੂਨਾ ਪਾ ਦਿੱਤਾ ਵਾ। ਚੱਲ ਚੱਲੀਏ, ਮੈਂ ਤੇਰਾ ਇਲਾਜ ਆਪ ਕਰਾਵਾਂਗਾ। ਆ ਜਾ ਦਿਮਾਗ ਖਰਾਬ ਕੀਤਾ ਤੁਸੀਂ ਸਾਡਾ। ਇਹਨਾਂ ਨੇ ਪੈਸਾ ਪੂਸਾ ਕੋਈ ਨਹੀਂ ਦੇਣਾ ਹੈਗਾ, ਤੂੰ ਹੁਣ ਗੱਲੇ 'ਚ ਪੈਸੇ ਜੋੜਨੇ ਸ਼ੁਰੂ ਕਰ ਦੇ। ਭਾਜੀ ਮੈਂ ਨਹੀਂ ਉੱਥੇ ਜਾਣਾ, ਤੁਸੀਂ ਆਏ ਬੜੀ ਮਿਹਰਬਾਨੀ। ਉਹਦੀਆਂ ਅੱਖਾਂ ਤੋਂ ਤਾਂ ਭਤੀਜਿਆਂ ਦੀ ਪੱਟੀ ਨਹੀਂ ਖੁੱਲਦੀ ਹੈਗੀ। ਉਹ ਚੰਗੇ ਨੇ ਤੇ ਮੈਂ ਮਾੜੀ। ਪੁੱਤ ਤੈਨੂੰ ਇੱਕ ਗੱਲ ਦੱਸਾਂ, ਘਰ ਆਪਣਾ ਹੀ ਚੰਗਾ ਹੁੰਦਾ ਵਾ। ਮਾਪਿਆਂ ਦੇ ਬੂਹੇ ਤੇ ਕਿੰਨੀ ਕੁ ਦੇਰ ਬਹਿ ਲੇਗੀ? ਉਹ ਤੇਰਾ ਮਜਾਜੀ ਖੁਦਾ ਵਾ ਹੈ। ਗੱਲ ਕਹਿਣ ਦਾ ਮਕਸਦ ਵੀ ਉਹਦੀ ਗੱਲ ਤੈਨੂੰ ਚਾਹੀਦਾ ਮੰਨੇ। ਉਹ ਜੋ ਕਹਿੰਦਾ ਉਹਦੀ ਗੱਲ ਨੂੰ ਆਮੀਨ ਕਰ, ਤੇਰੇ ਘਰ 'ਚ ਬਰਕਤ ਪੈ ਜਾਏਗੀ। ਪਰੇਸ਼ਾਨੀ ਹੋਈਦਾ ਤੇ ਰਹੀ ਗੱਲ ਉਹ ਭਤੀਜਿਆਂ ਦੀ, ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਮੇਰੇ ਭਤੀਜੇ ਕੀ ਕਰਤੂਤ ਖੇਡਣ ਡੇ ਆ। ਉਹਨੂੰ ਪਤਾ ਲੱਗ ਗਿਆ ਮੇਰੀ ਜ਼ਮੀਨ ਦੇ ਦਿਵਾਲੇ ਹੋਏ ਆ। ਧੀਆਂ ਆਪਣੇ ਘਰਾਂ 'ਚ ਚੰਗੀਆਂ ਲੱਗਦੀਆਂ, ਇੱਥੇ ਕਿੰਨੀ ਕੁ ਦੇਰ ਆਪਣੇ ਮਾਪਿਆਂ ਦੇ ਬੂਹੇ ਤੇ ਬਹਿ ਜਾਏਗੀ। ਇਹ ਗੱਲ ਮੇਰੀ ਧੀ ਆਪਣੇ ਜ਼ਿਹਨ 'ਚ ਰੱਖ। ਠੀਕ ਹੈ ਭਾਜੀ, ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਤੇ ਲਓ। ਉਹਨੂੰ ਮੈਂ ਲੈ ਗਿਆ ਆਪਣੇ ਵੱਲ, ਤੇ ਚੱਲ ਤੂੰ ਵੀ ਉਧਰ। ਜਦੋਂ ਠੀਕ ਹੋ ਜਾਏਗਾ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਾਂਗਾ। ਠੀਕ ਹੈ ਭਾਜੀ। ਠੀਕ ਹੈ ਮੇਰਾ ਪੁੱਤ? ਠੀਕ ਹਾਂ, ਘਰ ਵਸਾਉਣਾ ਵਾ, ਕਿਸੇ ਦੇ ਪਿੱਛੇ ਨਹੀਂ ਲੱਗਣਾ। ਆਪਸ ਚ ਦੋਨੇ ਜੀ ਰਲ ਕੇ ਬਹਿ ਕੇ ਗੱਲਬਾਤ ਕਰ ਲਈ ਹੁੰਦੀ ਆ ਵੀ ਏਦਾਂ ਕਰ ਲਓ ਜੀ, ਏਦਾਂ ਕਰ ਲੈਣੇ, ਮੈਂ ਤੁਹਾਡੀ ਆਹ ਮੰਨ ਲੈਣੀ, ਤੁਸੀਂ ਮੇਰੀ ਆਹ ਮੰਨ ਲਓ। ਆ ਵੇਖ ਨਾ ਪੁੱਤ, ਗੱਲ ਸੁਣ, ਅੱਲਾ ਨੇ ਕੋਈ ਖੈਰ ਵੀ ਪਾ ਦਿੱਤੀ ਆ। ਆ ਜਦੋਂ ਕੋਈ ਹੁਣ ਧੀ ਪੁੱਤ ਹੋਏਗਾ, ਹੋਰ ਬਰਕਤ ਹੋਏਗੀ, ਖੁਸ਼ੀਆਂ ਦੀਆਂ ਲਾਈਨਾਂ ਸ਼ੁਰੂ ਹੋ ਜਾਣਗੀਆਂ। ਆ ਪੁੱਤ ਘਬਰਾਈ ਦਾ ਨਹੀਂ ਹੁੰਦਾ, ਠੀਕ ਹੈ ਨਾ? ਆਪਣੇ ਘਰ ਨਹੀਂ ਛੱਡ ਕੇ ਜਾਈਦਾ, ਆਪਣੇ ਸਾਈਂ ਦੀ ਕਦਰ ਕਰਨੀ ਹੈ ਕਿਦੋਂ। ਓਕੇ ਜੀ ਭਾਜੀ। ਚੱਲ ਮੇਰੀ ਧੀ, ਚਲੀਏ। ਤੁਸੀਂ ਬਹੁਤ, ਮੈਂ ਕੱਪੜੇ ਲੈ ਲਵਾਂ ਭਾਜੀ? ਲੈ ਲਾ ਮੇਰਾ ਪੁੱਤ। ਦੱਸ ਇਹ ਲੋਕ ਪਤਾ ਨਹੀਂ ਕੀ ਕਰਦੇ ਅੱਜ ਕੱਲ। ਆਏ 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 ਲੈ ਵੀ ਭਾ ਅੱਲਾ ਦੀ ਰਹਿਮਤ ਹੋ ਗਈ ਵੀ ਤੰਦਰੁਸਤ ਹੋ ਗਏ। ਵੇਲਾ ਪੁੱਤ, ਤੂੰ ਐਵੇਂ ਛੱਡ ਕੇ ਚਲ ਗਈ ਸੀ। ਤੈਨੂੰ ਮੈਂ ਕਿਹਾ ਸੀ ਨਾ ਇੱਕ ਦਿਨ ਅੱਲਾ ਨੇ ਤੈਨੂੰ ਖੁਸ਼ੀਆਂ ਦੇਣੀਆਂ। ਹੈ ਵੇਖ ਸੋਹਣਾ ਸੁਲੱਖਾ ਅੱਲਾ ਨੇ ਤੈਨੂੰ ਪੁੱਤ ਦੇ ਦਿੱਤਾ ਵਾ। ਇਹ ਸਾਰੀ ਜਾਇਦਾਦ ਦਾ ਵਾਰਿਸ ਹੁਣ ਮਾਸ਼ਾਅੱਲਾ ਅੱਲਾ ਖੈਰ ਕਰੇ ਇਹ ਆ। ਹੁਣ ਤੂੰ ਅੱਗੇ ਨਾਲ ਮਾਸ਼ਾਅੱਲਾ ਤੂੰ ਤਗੜਾ ਹੋ ਗਿਆ ਵਾ, ਸਿਹਤਮੰਦ ਆ ਮਾਸ਼ਾਅੱਲਾ ਹੁਣ ਤੇ। ਆ ਤੇਰੀ ਐਕਸਰਸਾਈਜ਼ ਨੇ ਤੈਨੂੰ ਬਚਾਇਆ ਵਾ। ਆ ਵਰਜਿਸ਼ ਨਹੀਂ ਛੱਡਣੀ ਬਸ, ਠੀਕ ਹੈ ਨਾ? ਆਹੋ ਇਹ ਬਾਤ ਹੈ। ਓਏ ਆ ਉਹਦਾ ਪਤਾ ਕਰੀਏ, ਮੈਨੂੰ ਪਤਾ ਲੱਗਾ ਵਾ ਕੋਈ ਠੀਕ ਹੋ ਕੇ ਆ ਗਿਆ। ਓਏ ਆਹੋ, ਮੈਨੂੰ ਵੀ ਮੁੰਡਾ ਦੱਸਦਾ ਵੀ ਤੁਹਾਡਾ ਤਾਇਆ ਇੱਥੋਂ ਤਾਂ ਮਰਨ ਵਾਲਾ ਸੀ, ਕਿਹੜੀ ਜੜੀ ਬੂਟੀ ਖਾ ਗਿਆ। ਚਲਾ ਤਾਏ ਦਾ ਪਤਾ ਤਾਂ ਕਰੀਏ। ਉਡਾਨ ਤਾਇਆ ਬਿਲਕੁਲ ਠੀਕ ਹੋ ਗਿਆ।
ਉਹ ਡੌਨ ਭਰਾਵਾ, ਉਹ ਤਾਂ ਇਹਦਾ ਝੁੰਬਰ ਵੀ ਪਾਉਣ ਡਿਆ ਵਾ। ਉਹ ਦਿਲ ਦੀਆਂ ਗੱਲਾਂ ਦਿਲ 'ਚ ਰਹਿ ਗਈਆਂ, ਸ਼ਾਮਾਂ ਪੈ ਗਈਆਂ। ਉਹਦਾ ਮਰਨ ਕਰਾ ਰਹੇ ਸੀ, ਉਹ ਬਰਦਾਸ਼ਤ ਕਰਨ ਡਿਆ ਵਾ। ਤਾਇਆ ਓਏ ਬਲੀ ਓਏ, ਉਹ ਤਾਏ ਦੀ ਬੁੱਢੀ ਤਾਂ ਰੁੱਸ ਕੇ ਗਈ ਸੀਗੀ, ਉਹ ਇਹ ਵਾਪਸ ਆ ਗਈ ਆ। ਉਹ ਤਾਇਆ ਇਹ ਮੁੰਡਾ ਕਿਹਦਾ ਵਾ? ਏ ਮੂੰਹ ਬੰਦ ਕਰ, ਮੇਰਾ ਮੁੰਡਾ ਆ। ਓਏ ਗੱਲ ਸੁਣ ਲਓ ਮੇਰੀ, ਕੰਨ ਖੋਲ ਕੇ। ਤੁਹਾਡੀ ਵਜ੍ਹਾ ਤੋਂ ਉਹ ਮੇਰੀ ਬੁੱਢੀ ਵੀ ਮੈਨੂੰ ਛੱਡ ਕੇ ਚਲੀ ਗਈ ਸੀ, ਕਿਉਂਕਿ ਮੈਂ ਤੁਹਾਡੇ ਨਾਲ ਪਿਆਰ ਕਰਦਾ ਸੀ। ਉਹ ਤੁਹਾਨੂੰ ਮੈਂ ਭਤੀਜੇ ਨਹੀਂ ਪੁੱਤਰ ਸਮਝ ਕੇ ਪਾਲਿਆ, ਤੇ ਤੁਸੀਂ ਮੇਰੀ ਜਾਇਦਾਦ ਦੀ ਖਾਤਰ, ਮੇਰੀ ਜਾਇਦਾਦ ਦੀ ਲਾਲਚ ਦੇ ਵਿੱਚ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਓਏ ਮੇਰੀ ਗੱਲ ਸੁਣ ਲਓ, ਓਏ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਿਹਤਰ ਹੁੰਦਾ। ਭਲਾ ਹੋਵੇ ਇਸ ਭਾ ਦਾ ਜਿਹੜਾ ਫਰਿਸ਼ਤਾ ਬਣ ਕੇ ਮੇਰੇ ਘਰ ਆਇਆ ਤੇ ਮੈਨੂੰ ਆਪਣੇ ਘਰ ਲੈ ਗਿਆ, ਤੇ ਆਪਣੀ ਮੈਂ ਭੈਣ ਦੇ ਕੋਲ ਜਾ ਕੇ ਤੇ ਇਹਨਾਂ ਨੇ ਮੇਰੀ ਖਿਦਮਤ ਕੀਤੀ, ਤੇ ਅੱਜ ਅੱਲਾ ਨੇ ਮੇਰੇ ਤੇ ਰਹਿਮਤ ਕੀਤੀ ਹੈ। ਮੇਰੀ ਬੀਵੀ ਘਰ ਆ ਗਈ ਹੈ, ਤੇ ਅੱਲਾ ਨੇ ਮੈਨੂੰ ਚੰਦ ਜਿਹਾ ਪੁੱਤਰ ਵੀ ਦੇ ਦਿੱਤਾ ਹੈ। ਤੇ ਰਿਸ਼ਤੇ ਨਾਲੇ ਲਾਲਚ ਦੇ ਨਹੀਂ ਹੁੰਦੇ, ਨਾ ਮਰਾਦੋ। ਰਿਸ਼ਤੇ ਹੁੰਦੇ ਇਨਸਾਨੀਅਤ ਦੇ, ਅਹਿਸਾਸ ਦੇ ਰਿਸ਼ਤੇ ਹੁੰਦੇ ਆ। ਤੁਸੀਂ ਦਿਵਾਲੇ ਹੋਏ ਵੀ ਮੇਰੇ ਭਰਾ ਦੀ ਜਗ੍ਹਾ ਤੁਸੀਂ ਜ਼ਬਤ ਕਰ ਲਓ ਸਾਰੀ। ਨਿਕਲ ਜਾਓ ਇੱਥੋਂ ਕੁੱਤਿਆਂ ਬਾਹਰ। ਓਏ ਇੱਕ ਮਿੰਟ ਰਾਜਾ ਭਾ, ਗੱਲ ਸੁਣੋ ਏ। ਹੁਣ ਅੱਲਾ ਨੇ ਮੈਨੂੰ ਜਾਇਦਾਦ ਦਾ ਵਾਰਸ ਦੇ ਦਿੱਤਾ ਹੈ, ਤੇ ਅੱਜ ਤੋਂ ਬਾਅਦ ਇਹ ਮੇਰੀ ਜਾਇਦਾਦ ਦਾ ਇਹ ਵਾਰਸ ਹੈ। ਤੇ ਤੁਸੀਂ ਇੱਥੇ ਮੂੰਹ ਨੀਵਾ ਕਰਕੇ ਦਵਾ ਹੋ ਜਾ ਤੋ, ਓਏ ਨਿਕਲ ਜਾ ਇੱਥੋਂ। ਅੱਜ ਤੋਂ ਬਾਅਦ ਇਸ ਗਲੀ 'ਚ ਵੀ ਨਜ਼ਰ ਨਾ ਆਇਓ, ਵਿਹੜੇ ਆ ਕਾਲਿਆ ਜਿਹਾ। ਚਲੋ ਬਾਹਰ।